ਕਿੰਗਫਿਸ਼ਰ ਦੇ ਮਾਲਿਕ ਵਿਜੇ ਮਾਲਿਆ ਜੋ ਕਿ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ, ਉਹ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਨੇ। ਉਹਨਾਂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇੱਕ ਪਾਸੇ ਤਾਂ ਭਾਰਤ ਸਰਕਾਰ ਉਸ ਨੂੰ ਭਾਰਤ ਵਾਪਿਸ ਬੁਲਾ ਕੇ ਆਪਣਾ ਸਾਰਾ ਕਰਜ਼ਾ ਵਾਪਿਸ ਲੈਣ ਦੀ ਫਿਰਾਕ ਵਿੱਚ ਹੈ ਅਤੇ ਹੁਣ ਦੂਜੇ ਪਾਸੇ ਲੰਡਨ ਦੀ ਸਵਿਸ ਬੈਂਕ ਨੇ ਮਾਲਿਆ ਤੇ ਆਪਣੀ ਲਗਾਮ ਕੱਸ ਦਿੱਤੀ ਹੈ। ਤੁਹਾਨੂੰ ਦੱਸ ਦੇ ਕਿ ਵਿਜੇ ਮਾਲਿਆ ਨੂੰ ਇੱਕ ਵਾਰ ਫਿਰ ਤੋਂ ਮੁਸ਼ਕਿਲਾਂ ਨੇ ਘੇਰਾ ਪਾ ਲਿਆ। ਲੰਡਨ ਵਿੱਚ ਰਹਿੰਦੇ ਮਸ਼ਹੂਰ ਬਿਜ਼ਨਸਮੈਨ ਵਿਜੇ ਨੂੰ ਹੁਣ ਲੰਡਨ ਕੋਰਟ ਵੱਲੋਂ ਆਪਣਾ ਆਲੀਸ਼ਾਨ ਬੰਗਲਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਇਹ ਬੰਗਲਾ ਕਿੰਨਾ ਆਲੀਸ਼ਾਨ ਹੈ, ਇਸ ਦਾ ਅੰਦਾਜ਼ਾ ਤੁਸੀਂ ਉਹਨਾਂ ਦੇ ਬੰਗਲੇ 'ਚ ਲੱਗੀ ਸੋਨੇ ਦੀ ਟਾਇਲਟ ਸੀਟ ਤੋਂ ਹੀ ਲਗਾ ਸਕਦੇ ਹੋ। ਇੱਥੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਿਜੇ ਮਾਲਿਆ ਕਿੰਨੀ ਆਲੀਸ਼ਾਨ ਜ਼ਿੰਦਗੀ ਜੀ ਰਿਹਾ ਸੀ, ਪਰ ਹੁਣ ਕੋਰਟ ਨੇ ਉਹਨਾਂ ਵੱਲੋਂ ਬੰਗਲਾ ਛੁਡਵਾਉਣ ਦੀ ਪਾਈ ਯਾਚਿਕਾ ਰੱਦ ਕਰਕੇ ਮਾਲਿਆ ਦੀ ਜ਼ਿੰਦਗੀ ਦਾ ਪੰਨਾ ਹੀ ਪਲਟ ਦਿੱਤਾ ਹੈ। ਤੁਹਾਨੂੰ ਦੱਸ ਦੇ ਕਿ ਵਿਜੇ ਮਾਲਿਆ ਨੇ ਲੰਡਨ 'ਚ ਸਵਿਸ ਬੈਂਕ ਤੋਂ 2.04 ਕਰੋੜ ਪਾਉਂਡ ਦਾ ਕਰਜ਼ਾ ਲਿਆ ਸੀ, ਜਿਸ ਤੋਂ ਬਾਅਦ ਉਹ ਇਹ ਕਰਜ਼ਾ ਨਾ ਚੁਕਾ ਪਾਏ ਅਤੇ ਆਪਣਾ ਬੰਗਲਾ ਗਿਰਵੀ ਰੱਖ ਦਿੱਤਾ। ਹਾਈ ਕੋਰਟ 'ਚ ਸੁਣਵਾਈ ਹੋਈ ਪਰ ਉਹ ਇਹ ਕਰਜ਼ਾ ਮੋੜਨ ਵਿੱਚ ਅਸਫਲ ਰਹੇ ਤੇ ਹੁਣ ਕੋਰਟ ਨੇ ਉਹਨਾਂ ਦਾ ਗਿਰਵੀ ਪਿਆ ਬੰਗਲਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਨੇ, ਜਿੱਥੇ ਕਿ ਉਹ ਆਪਣੇ ਮਾਤਾ ਅਤੇ ਬੇਟੇ ਦੇ ਨਾਲ ਰਹਿੰਦਾ ਸੀ। ਦੱਸ ਦੇ ਕਿ ਇੱਕ ਵਾਰ ਪਹਿਲਾਂ ਵੀ ਵਿਜੇ ਮਾਲਿਆ ਨੇ ਭਾਰਤ ਵਿੱਚ 2016 ਵਿੱਚ 9000 ਕਰੋੜ ਦੀ ਹੇਰਾਫੇਰੀ ਕੀਤੀ ਸੀ। ਇਹ ਕਰਜ਼ਾ ਕਿੰਗਫਿਸ਼ਰ 에ਅਰਲਾਈਨਸ ਨੂੰ ਕਈ ਬੈਂਕਾਂ ਨੇ ਦਿੱਤਾ ਸੀ, ਜਿਸ ਤੋਂ ਬਾਅਦ ਉਹ ਭਾਰਤ ਤੋਂ ਭੱਜ ਕੇ ਬ੍ਰਿਟੇਨ ਚਲੇ ਗਏ ਸੀ। ਫਿਰ ਉੱਥੋਂ ਦੀ ਸਰਕਾਰ ਤੋਂ ਸਵਿਸ ਬੈਂਕ ਤੋਂ 2.04 ਕਰੋੜ ਪਾਉਂਡ ਦਾ ਕਰਜ਼ਾ ਲਿਆ ਸੀ। ਇਸ ਦੌਰਾਨ ਆਪਣਾ ਘਰ ਵੀ ਗਿਰਵੀ ਰੱਖਿਆ ਤੇ ਹੁਣ ਕਰਜ਼ਾ ਵਾਪਸ ਨਾ ਮੋੜਨ ਕਰਕੇ ਲੰਡਨ ਕੋਰਟ ਨੇ ਪਰਿਵਾਰ ਸਮੇਤ ਆਲੀਸ਼ਾਨ ਬੰਗਲਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਵਿਜੇ ਇਸ ਬੰਗਲੇ ਵਿੱਚ ਆਪਣੇ ਮਾਤਾ ਤੇ ਬੇਟੇ ਦੇ ਨਾਲ ਰਹਿੰਦੇ ਸਨ, ਪਰ ਹੁਣ ਉਹਨਾਂ ਨੂੰ ਇਹ ਬੰਗਲਾ ਖਾਲੀ ਕਰਨਾ ਪਵੇਗਾ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਹੁਣ ਲੰਡਨ ਵਾਲਾ ਉਹਨਾਂ ਦਾ ਆਲੀਸ਼ਾਨ ਮਹਿਲ ਉਹਨਾਂ ਦੇ ਹੱਥੋਂ ਨਿਕਲ ਗਿਆ। ਬਿਊਰੋ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।